व्यूअर्स वेलकम बैक टू प्रोग्राम। सो व्यूअर्स हुण आपां तुहाडीਆਂ लिखतां ते गुरबाणी चरण इंसान पाण जा रहे हैं। सो ਅਸੀਂ ਚਾਹਾਂਗੇ कि तुसां इसी तरह बने रहना। देखण चलिए लिखण ਲਈ ਤੁਹਾਡਾ ਸਭ ਦਾ बहुत बहुत शुक्रिया जी। डॉक्टर साहब की कहना चाहोगे? देखो बेशक वक्त सीमित है पर असी भावें एक दो मैसेज ही पढ़ीए असी इस स्पिरिट नूं जारी रखना चाहुंदे हैं ताकि रोज़ाना प्रोग्राम च असी शामिल कर सकीए। और ये अबर मुनी जी ने सानू लिखिया और उहदे च उन्होंने कहा, डॉक्टर साहब आई थैंक यू फॉर एलैबोरेटिंग द हिस्टोरिकल इवेंट्स फॉर अस इन योर डिस्कशन। प्लीज़ टच द फॉलोइंग टू टॉपिक्स फॉर अस। व्हेन, हाउ एंड हु सील्ड द बाघा बॉर्डर after the partition of Punjab? My understanding is people from both sides keep on travelling freely for quite some times after 1947. ਤੇ ਦੂਸਰਾ ਉਹਨਾਂ ਦਾ ਹੈ ਕਿ how Muslims got shy away from Baba Guru Nanak's holy places, Nankana Sahib, Kartarpur Sahib, Panja Sahib, even though the early Muslim followers of Babaji considered him a peer. I assume early Vishnuvadi followers kept on visiting these places with their ओरिजिनल धर्मा इंटैक्ट। वाघा बॉर्डर ਇਹਦੇ 'ਚ ਕੋਈ ਸ਼ੱਕ नहीं है कि 1947 ਦੇ ਪਾਗਲਪਨ ਦੇ ਦੌਰ 'ਚ ਦੋਨੋਂ ਪਾਸਿਓਂ ਜਿਹੜਾ ਵਹਿਸ਼ੀਪੁਣਾ ਉਹ ਆਪਣੀ ਸਿਖਰ ਤੇ ਸੀ। ਲੇਕਿਨ ਇਹਦੇ ਬਾਵਜੂਦ ਜਿਹੜੀ ਸਦੀਆਂ ਦੀ ਸਾਂਝ ਦੀ ਗੱਲ ਸੀ ਬਹੁਤ ਜਲਦੀ ਇੱਕਦਮ ਬਾਅਦ 1950 ਤੱਕ ਚੱਲਦੇ ਆ ਜਿਹੜੇ ਨੇ ਉਹ ਆਣ ਜਾਣ ਸੀ ਖੁੱਲਾ ਔਰ ਇਧਰੋਂ ਵੀ ਜਾਂਦੇ ਸੀ। ਔਰ ਈਵਨ ਪਿਛਲੇ ਦਿਨਾਂ 'ਚ ਪਾਕਿਸਤਾਨ ਦੇ ਨਿਊਕਲੀਅਰ ਸਾਇੰਟਿਸਟ ਜਿਨ੍ਹਾਂ ਨੇ ਪਾਕਿਸਤਾਨ ਨੂੰ ਨਿਊਕਲੀਅਰ ਬੰਬ ਦਿੱਤਾ ਹੈ, ਡਾਕਟਰ ਅਬਦੁਲ ਕਦੀਰ ਜਿਨ੍ਹਾਂ ਦਾ ਸੰਬੰਧ ਭੋਪਾਲ ਨਾਲ ਸੀ, ਉਹਨਾਂ ਦੀ ਜਿਹੜੀ ਹੈ ਡੈਥ ਹੋਈ ਔਰ ਉਹਨਾਂ ਦੀ ਮੈਂ ਲਾਈਫ ਦੇਖ ਰਿਹਾ ਸੀ। ਉਹ ਭੋਪਾਲ 'ਚ ਉਹਨਾਂ ਨੇ ਹਾਈ ਸਕੂਲ ਕੀਤਾ 1952 ਦੇ ਵਿੱਚ 1952 'ਚ ਉਹ ਪਾਕਿਸਤਾਨ ਗਏ। ਸੋ ਇਸੇ ਤਰ੍ਹਾਂ ਸਾਡੇ ਵੀ ਬਜ਼ੁਰਗਾਂ 'ਚੋਂ ਉਹ ਰਹੇ ਨੇ ਜਿਹੜੇ 1952-53 'ਚ ਉਹਨਾਂ ਨੂੰ ਇਵੇਂ ਹੀ ਸੀ, ਆਰ ਪਾਰ ਗਏ ਬੱਸਾਂ 'ਤੇ ਆ ਗਏ ਵਾਪਸ। ਔਰ ਉਸੇ ਪੀਰੀਅਡ 'ਚ ਲਾਹੌਰ ਦੇ ਵਿੱਚ ਇੱਕ ਮੈਚ ਹੁੰਦਾ ਹੈ ਹਾਕੀ ਦਾ ਜਾਂ ਕ੍ਰਿਕਟ ਦਾ, ਉਦੋਂ ਵੀ ਕੋਈ ਵੀਜ਼ਾ ਵੀ ਨਹੀਂ ਸੀ, ਉਹਨਾਂ ਨੇ ਕਿਹਾ ਸੀ ਜਿਹੜਾ ਮਰਜ਼ੀ ਆ ਜਾਓ ਜਾਓ। ਲੇਕਿਨ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ 65 ਤੋਂ ਬਾਅਦ ਜਿਹੜਾ 60s ਤੱਕ ਥੋੜ੍ਹਾ ਬਹੁਤ ਕਸਣ ਦਾ ਕੰਮ ਹੋਏਗਾ। ਲੇਕਿਨ ਇਹ ਜਿਹੜੇ ਅੱਜ 6 ਸਰਹੱਦੀ ਜ਼ਿਲ੍ਹੇ ਬਣੇ ਨੇ ਇਹਨਾਂ ਦੇ ਉੱਤੇ ਵੀ ਆਣ ਜਾਣ ਜਦੋਂ ਬਾਰਡਰ ਬਣ ਵੀ ਗਿਆ ਵਾਘਾ ਬਾਰਡਰ ਔਰ ਦੂਜਾ ਇਹਨਾਂ ਨੇ ਟਾਈਟ ਕਰ ਦਿੱਤਾ, ਆਮ ਆਣ ਜਾਣ ਸੀ। ਸਰਹੱਦੀ ਜ਼ਿਲ੍ਹਿਆਂ ਵਾਲੇ ਲੋਕ ਇੱਕ ਦੂਜੇ ਦੇ ਕੋਲ ਵਿਆਹਾਂ ਸ਼ਾਦੀਆਂ 'ਤੇ ਵੀ ਚਲੇ ਜਾਂਦੇ ਸੀ। ਇਹ 1992 ਤੋਂ ਬਾਅਦ ਜਿਹੜੀ ਕੰਡਿਆਲੀ ਤਾਰ ਲਾਈ ਗਈ, ਹੁਣ ਜਿਹੜਾ ਪੰਜਾਬ ਦਾ ਬਾਰਡਰ ਹੈ ਵਾਘੇ ਤੋਂ ਲੈ ਕੇ ਹੁਸੈਨੀਵਾੜਾ ਤੱਕ ਉਹ ਬਾਰਬਡ ਵਾਇਰ ਹੈ, ਕਰੰਟ ਹੈ। ਔਰ ਉਹ ਬਹਾਨਾ ਇਹ ਬਣਾਇਆ ਗਿਆ ਕਿ ਸਿੱਖ ਜਿਹੜੇ ਜੁਝਾਰੂ ਨੇ ਖਾੜਕੂ ਇਹ ਪਾਕਿਸਤਾਨ 'ਚ ਟ੍ਰੇਨਿੰਗ ਲੈਂਦੇ ਨੇ। ਸੋ ਮੇਰਾ ਖਿਆਲ ਹੈ ਕਿ ਵੀ ਇਹ ਜਿਹੜਾ ਬਿਲਕੁਲ ਜਿਸ 'ਚ ਕੋਈ ਪਰਿੰਦਾ ਕੋਈ ਚਰਿੰਦਾ ਵੀ ਹੁਣ ਕ੍ਰਾਸ ਨਹੀਂ ਕਰ ਸਕਦਾ। ਹੁਣ ਤਾਂ ਉਹਨਾਂ ਨੇ ਅੱਧਾ ਪੰਜਾਬ ਵੈਸੇ BSF ਦੇ ਹਵਾਲੇ ਕਰ ਦਿੱਤਾ। ਇਹ 1992-93 ਦੇ ਪੀਰੀਅਡ 'ਚ ਇਹਨਾਂ ਨੇ ਜਦੋਂ ਖਾਲਿਸਤਾਨ ਦੀ ਮੂਵਮੈਂਟ ਪੀਕ 'ਤੇ ਸੀ ਉਦੋਂ ਕੀਤਾ। ਔਰ ਇਹ ਅਦਰਵਾਈਜ਼ ਹਾਂ ਜਿਹੜਾ ਤੁਹਾਡਾ ਦੂਸਰਾ ਹੈ ਕਿ ਪਾਕਿਸਤਾਨ 'ਚ ਦੇਖੋ ਇੱਕਦਮ ਬਾਅਦ ਤਾਂ ਗੁਰਦੁਆਰੇ ਬਿਲਕੁਲ ਬੰਦ ਹੋ ਗਏ, ਇੱਕਦਮ ਕੱਟ ਆਫ ਲਾਈਨ ਸੀ। ਫਿਰ ਨਹਿਰੂ ਲਿਆਕਤ ਅਲੀ ਪੈਕਟ ਹੋਇਆ 1950 'ਚ, ਸ਼ਾਇਦ ਅਰਲੀ 50s ਦੇ ਵਿੱਚ ਹੀ, ਜਿਸ ਦੇ ਥੱਲੇ ਜਿਹੜਾ ਉਹਨਾਂ ਨੇ ਇਹ ਮੰਨਿਆ ਪਾਕਿਸਤਾਨ ਉਸ ਪੈਕਟ ਦਾ ਹਿੱਸਾ ਸੀ ਕਿ 4 ਮੌਕਿਆਂ ਦੇ ਉੱਤੇ ਜਿਹੜੇ ਨੇ ਉਹ ਸਿੱਖ ਜਥੇ ਪਾਕਿਸਤਾਨ ਆਇਆ ਕਰਨਗੇ। 1000 ਦਾ ਜਥਾ ਜਿਹੜਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵੇਲੇ, 1000 ਦਾ ਵਿਸਾਖੀ ਵੇਲੇ, 500 ਜਿਹੜੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਔਰ 500 ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਮੌਕੇ। ਔਰ ਉਹ ਵੀ ਜਿੰਨਾ ਕੁ ਮੈਨੂੰ ਉਸ ਦਾ ਅਕਾਊਂਟ ਪਤਾ ਹੈ ਬੜੀ ਔਖ ਨਾਲ ਜਿਹੜਾ ਉਹ ਕਲੀਅਰੈਂਸ ਮਿਲਦੀ ਸੀ। ਬਿਲਕੁਲ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਦੇ ਵਿੱਚ ਲਿਜਾਇਆ ਜਾਂਦਾ ਸੀ ਉਹਨਾਂ ਨੂੰ, ਉਹ ਕੋਈ ਅਲਾਊਡ ਨਹੀਂ ਸੀ ਕਿਤੇ ਜਾਣਾ। ਔਰ ਜਿਵੇਂ ਤੁਸੀਂ ਪੁੱਛਿਆ ਵੀ ਪਾਕਿਸਤਾਨੀ ਜਿਹੜੇ ਮੁਸਲਮਾਨ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਪੀਰ ਮੰਨਦੇ ਸੀ ਉਹ ਕਿਵੇਂ, ਕਿਉਂਕਿ ਉੱਥੇ ਗੁਰਦੁਆਰਿਆਂ 'ਚ ਤਾਂ ਕੁਛ ਵੀ ਨਹੀਂ ਸੀ, ਜਿਹੜੇ ਨੇ ਉਹ ਜੰਦੇ ਲੱਗੇ ਹੋਏ ਸੀ ਔਰ ਐਵੈਕੂਏਸ ਟਰਸਟ ਪ੍ਰਾਪਰਟੀ ਬੋਰਡ ਦੇ ਕੋਲ ਸੀ। ਇਹ ਜਿਹੜੇ ਜਥੇ ਜਾਂਦੇ ਸੀ ਇਹੀ ਨਾਲ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਂਦੇ ਸੀ, ਪਹਿਲਾਂ ਉਹਦੀ ਸਫਾਈ ਕਰਦੇ ਸੀ ਜਾ ਕੇ ਸਾਰੀ, ਲੰਗਰ ਦੀ ਰਸਦ ਵੀ ਨਾਲ ਲੈ ਕੇ ਜਾਂਦੇ ਸੀ ਤੇ ਉੱਥੋਂ ਹੀ ਉਹ ਕਰਕੇ ਤੇ ਫਿਰ ਉਸੇ ਤਰ੍ਹਾਂ ਵਾਪਸ ਆ ਜਾਂਦੇ ਸੀ। ਔਰ ਪਾਕਿਸਤਾਨੀ ਜਿਹੜੇ ਨੇ ਉਹਨਾਂ ਲਈ ਤਾਂ ਹੁਣ ਵੀ ਜਿਹੜਾ ਗੱਲ ਮੈਨੂੰ ਥੋੜ੍ਹੀ ਹੈਰਾਨੀ ਵੀ ਹੁੰਦੀ ਹੈ, ਇਹ ਦੱਸਿਆ ਜਾਂਦਾ ਹੈ ਕਿ ਜਿਵੇਂ ਹਸਨ ਅਬਦਾਲ ਜਾਂ ਨਨਕਾਣਾ ਸਾਹਿਬ ਜਾਂ ਦੂਸਰੇ ਜਦੋਂ ਪਾਕਿਸਤਾਨ ਦੇ ਸਿੱਖ ਜਾਂ ਦੂਸਰੇ ਇੱਧਰੋਂ ਜਥੇ ਵੀ ਜਾਂਦੇ ਨੇ
ਬਹੁਤ ਵਾਰੀ ਪਾਕਿਸਤਾਨੀਆਂ ਨੂੰ ਨਹੀਂ ਜਾਣ ਦਿੱਤਾ ਜਾਂਦਾ ਮੁਸਲਮਾਨਾਂ ਨੂੰ, ਬਿਲਕੁਲ। ਉਹਦਾ ਸ਼ਾਇਦ ਨਹੀਂ, ਇਹ ਸਿਕਿਉਰਿਟੀ ਰੀਜ਼ਨਸ ਕਰਕੇ ਕਿ ਭਾਈ ਇਹ ਨਾ ਹੋਏ ਕੋਈ ਮਾੜੀ ਘਟਨਾ ਵਾਪਰੇ, ਕਿਉਂਕਿ ਪਾਕਿਸਤਾਨ ਰੇਂਜਰਸ ਔਰ ਦੂਸਰੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਜਿਹੜੇ ਸਾਰੇ ਆਏ ਨੇ ਉਹ ਸੇਫਲੀ ਵਾਪਸ ਜਾਣ। ਔਰ ਇਸੇ ਤਰ੍ਹਾਂ ਸੈयद ਤਾਕੀਰ ਜੀ ਨੇ ਲਿਖਿਆ, ਸਿੱਖਸ ਆਰ ਆਵਰ ਬ੍ਰਦਰਸ, that is why we feel so close to each other, no doubt about it। ਇਸੇ ਤਰ੍ਹਾਂ ਮਕਸੂਦ ਜੀ ਨੇ ਲਿਖਿਆ, ਡਾਕਟਰ ਸਾਹਿਬ ਐਂਡ ਸਿਸਟਰ, God bless you, please can you tell what is meaning of ਖਾਲਸਾ। ਇਹ ਵੈਸੇ ਲੰਬਾ ਇਸ ਦਾ, ਪਰ ਜੇ ਇੱਕ ਲਫ਼ਜ਼ ਕਹਿਣਾ ਹੋਏ ਕਿ ਖਾਲਿਸ ਲਫ਼ਜ਼ ਤੋਂ ਹੀ ਖਾਲਸੇ ਦਾ ਓਰੀਜਨ ਹੈ, ਇੱਕ ਪਾਸੇ ਤਾਂ ਇਹ ਹੈ ਇੱਕ ਥਿਉਰੀ ਪਿਓਰ, ਪਰ ਪਰਸ਼ੀਅਨ ਚੋਂ ਆਇਆ ਇਹ ਵਰਡ, ਜਿਹੜੀ ਜ਼ਮੀਨ ਸਿੱਧੀ ਬਾਦਸ਼ਾਹ ਦੀ ਮਲਕੀਅਤ ਹੁੰਦੀ ਸੀ ਉਹਨੂੰ ਜ਼ਮੀਨੇ ਖਾਲਸਾ ਕਹਿੰਦੇ ਸੀ, ਕਿ ਵਿੱਚ ਵਿਚਾਲੇ ਕੋਈ ਜ਼ਿਮੀਂਦਾਰ ਕੋਈ ਹੋਰ ਮਲਕੀਅਤ ਨਹੀਂ ਹੈ, ਜ਼ਮੀਨੇ ਖਾਲਸਾ। ਸੋ ਖਾਲਸਾ ਟਰਮ ਦਾ ਮਤਲਬ ਇਹ ਹੈ ਕਿ ਸਿੱਖ ਸਿੱਧਾ ਰੱਬ ਦੇ ਵਿੱਚ ਯਕੀਨ ਰੱਖਦਾ ਹੈ, ਕੋਈ ਵਿਚੋਲਾ ਨਹੀਂ ਹੈ, ਕੋਈ ਹੋਰ ਨਹੀਂ ਹੈ, ਔਰ ਜਿਹੜਾ ਸਿੱਧਾ ਰੱਬ ਨਾਲ ਜੁੜਿਆ ਹੋਇਆ ਉਹਦੀ ਜ਼ਿੰਦਗੀ ਦੇ ਅੰਦਰ ਖਾਲਸ ਗੁਣ ਹੋਣ, ਉਹ ਇਮਾਨਦਾਰ ਹੋਏ, ਉਹਦਾ ਈਮਾਨ ਔਰ ਜਿਹੜੇ ਸਿੱਖੀ ਦੇ ਬੇਸਿਕ ਆਈਡੀਅਲਸ ਨੇ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਇਹ 3 ਕਾਰਡੀਨਲ ਪ੍ਰਿੰਸੀਪਲਸ ਨੇ ਸਿੱਖੀ ਦੇ, ਕਿ ਜਿਸ ਰੱਬ ਨੇ ਪੈਦਾ ਕੀਤਾ ਹੈ, ਜੋ ਪਰਵਰਿਸ਼ ਕਰ ਰਿਹਾ ਹੈ, ਜੋ ਕਾਦਰ ਹੈ, ਕਰੀਮ ਹੈ, ਰਹੀਮ ਹੈ, ਉਹਨੂੰ ਹਮੇਸ਼ਾ ਆਪਣੀ ਇਬਾਦਤ 'ਚ ਰੱਖੋ, ਕਿਰਤ ਕਰੋ, ਆਪਣੀ ਮਿਹਨਤ ਦੀ ਕਮਾਈ, ਜਿਹਨੂੰ ਅਸੀਂ ਜਿਹੜਾ ਰਿਜ਼ਕੇ ਹਲਾਲ ਕਿਹਾ ਜਾਂਦਾ ਇਸਲਾਮ, ਅਸੀਂ 10 ਨੋਹਾਂ ਦੀ ਕਿਰਤ ਕਮਾਈ ਕਹਿੰਦੇ। ਹੁਣ 2 ਹੱਥਾਂ ਦੇ 5-5 ਨੋਹ ਹੁੰਦੇ, ਕਿ ਜਿਹੜੀ ਤੁਸੀਂ ਹੱਥਾਂ ਦੇ ਨਾਲ ਇਮਾਨਦਾਰੀ ਦੇ ਨਾਲ ਜਿਹੜੀ ਹੈ ਕਮਾਈ ਕੀਤੀ ਹੈ। ਕੋਈ ਵੀ ਸਿੱਖ ਵਿਹਲਾ ਨਾ ਰਹੇ, ਉਹ ਕੋਈ ਜਿਹੜਾ ਉਹ ਸੰਨਿਆਸੀ, ਕੋਈ ਸਾਧੂ, ਕੋਈ ਫਕੀਰ ਨਾ ਬਣੇ, ਉਹ ਆਪਣਾ ਮਿਹਨਤ ਕਰੇ 10 ਨੋਹਾਂ ਦੀ ਕਮਾਈ। ਔਰ ਤੀਸਰਾ ਵੰਡ ਛਕੋ, ਕਿ ਜਿਹੜੀ ਤੁਸੀਂ 10 ਨੋਹਾਂ ਦੀ ਕਮਾਈ ਵੀ ਕੀਤੀ ਹੈ ਉਹਦਾ 10ਵਾਂ ਹਿੱਸਾ ਤੇ ਤੁਸੀਂ ਭਲੇ ਕੰਮਾਂ ਲਈ ਰੱਖਣਾ, ਪਰ ਸ਼ੇਅਰ ਵਿਦ ਦਾ ਨੀਡੀ। ਔਰ ਮੈਂ ਕਨਕਲੂਡ ਕਰਾਂ, ਅੱਜ ਮੈਂ ਸ਼ਬਦ ਡਿਟੇਲ 'ਚ ਨਹੀਂ ਪੜ੍ਹ ਸਕਾਂਗਾ, ਕਿ ਗੁਰੂ ਨਾਨਕ ਸਾਹਿਬ ਦਾ ਹੀ ਇਸ ਦੇ ਉੱਤੇ ਫਰਮਾਨ ਹੈ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਜਿਹੜੇ ਘਾਲਣਾ ਦੀ ਕਮਾਈ ਕਰਦੇ ਨੇ, 10 ਨੋਹਾਂ ਦੀ ਕਿਰਤ ਕਮਾਈ, ਰਿਜ਼ਕੇ ਹਲਾਲ ਹੈ, ਘਾਲ ਖਾਏ, ਕਿ ਹਰ ਸਿੱਖ ਮਿਹਨਤ ਦੀ ਕਮਾਈ, ਘਾਲਣੇ ਦੀ ਕਮਾਈ ਖਾਏ, ਕਿਛ ਹੱਥੋਂ ਦੇ, ਤੇ ਉਹ ਜਿਹੜਾ ਤੁਸੀਂ ਕਮਾਇਆ ਮਿਹਨਤ ਦੇ ਨਾਲ, ਇਮਾਨਦਾਰੀ ਦੇ ਨਾਲ, ਉਹਨੂੰ ਵੀ ਲੋੜਵੰਦਾਂ ਦੇ ਨਾਲ ਸ਼ੇਅਰ ਕਰੋ, ਨਾਨਕ ਰਾਹ ਪਛਾਣੇ ਸੇ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਉਹਨਾਂ ਦੇ ਲਈ ਹੀ ਰੱਬ ਦਾ ਦਰਵਾਜ਼ਾ ਖੁੱਲ੍ਹਦਾ ਹੈ, ਇਹ ਜਿਹੜੀ ਹਰਾਮ ਦੀ ਕਮਾਈ ਹੈ ਉਹਨਾਂ ਦੇ ਲਈ ਕਦੇ, ਉਹ ਖਾਣ ਵਾਲਿਆਂ ਲਈ ਰੱਬ ਦੇ ਦਰਵਾਜ਼ੇ ਕਦੇ ਨਹੀਂ ਖੁੱਲ੍ਹਦੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਵਾਰ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।